ਤੁਸੀਂ ਅਮਰੀਕਾ ਤੋਂ ਆਏ ਹੋ ਇਸ ਰੇੜੀ ਵਾਸਤੇ ਆਪਣੇ ਕਾਰੋਬਾਰ ਵਾਸਤੇ ਤੁਸੀਂ ਚਲਾ ਲਿਆ ਆ ਕੇ। ਹਾਂਜੀ ਅਗਰ ਇਸ ਕਾਰੋਬਾਰ ਨਾਲ ਤੁਹਾਨੂੰ ਪਿਆਰ ਹੈ ਤੇ ਇਹ ਰੇੜੀ ਅਗਰ ਅਮਰੀਕਾ ਬੰਦਾ ਲਾ ਲੇ ਤੇ ਉਹ ਤੇ ਨਿਊਯਾਰਕ ਦੇ ਵਿੱਚ ਬੰਦਾ ਆਖਿਆ ਆ ਜਾਓ ਗੋਲ ਗੱਪੇ ਕਰਾਰੇ। ਹਾਂ ਇਹ ਤੇ ਗੱਲ ਹੈ। ਨਹੀਂ ਫਿਰ ਵੀ ਇੱਥੇ ਜ਼ਬਰਦਸਤ ਹੈ, ਅੱਲਾ ਦਾ ਸ਼ੁਕਰ ਬੜਾ ਨਹੀਂ ਮੈਂ ਤਾਂ ਪਹਿਲਾਂ ਇੱਥੇ ਰੁਪਈਆਂ ਦੇ ਵਿੱਚ ਆਮਦਨੀ ਹੈ, ਪੈਸਿਆਂ ਦੇ ਵਿੱਚ ਉੱਥੇ ਡਾਲਰਾਂ ਚ ਹੁੰਦੀ। ਫਿਰ ਵੀ ਇਹ ਵਾਲੀ ਜਗ੍ਹਾ ਤੇ ਨਹੀਂ ਸੀ ਨਾ ਉੱਥੇ ਲੱਭਣਾ। ਹਾਂ ਉਹਦੇ ਫਿਰ ਨਹਿਰ ਵੀ ਕਢਾਣੀ ਪੈਣੀ ਸੀ ਉੱਥੇ ਇੰਜ ਸਫਾਈ। ਇਹ ਮੋਹ ਤੇ ਨਹੀਂ ਸੀ ਲੱਭਣਾ ਜੋ ਇੱਥੇ। अस्सलाम वालेकुम जी, मैं ਤੁਹਾਡਾ ਅਵੈਸ ਕੁਮਨ ਸਿਆਲਕੋਟੀ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਬੰਦੇ ਨਾਲ ਕਰਵਾਉਂਦੇ ਆ ਜਿਨੇ ਗੋਲ ਗੱਪਿਆਂ ਦੀ ਰੇੜੀ ਲਾਈ ਹੈ। ਉਹਦੀ ਸ਼ਾਦੀ ਅਮਰੀਕਾ ਹੋਈ ਹੈ ਤੇ ਉਹ ਬੰਦਾ ਆਂਦਾ ਕਿ ਮੈਂ ਅਮਰੀਕਾ ਤੋਂ ਹੋ ਕੇ ਵੀ ਆਇਆ ਲੇਕਿਨ ਮੇਰਾ ਕਾਰੋਬਾਰ ਇੱਥੇ ਹੀ ਏਡਾ ਕੁ ਫਿੱਟ ਹੈ ਕਿ ਮੈਨੂੰ ਦੁਬਾਰਾ ਅਮਰੀਕਾ ਜਾਣ ਦੀ ਜ਼ਰੂਰਤ ਹੀ ਨਹੀਂ ਪਈ। ਤੁਹਾਡੀ ਮੁਲਾਕਾਤ ਕਰਵਾਉਂਦੇ ਆ ਅਸੀਂ ਉਸ ਬੰਦੇ ਦੇ ਨਾਲ। ਕੈਮਰਾਮੈਨ ਜ਼ਰਾ ਆ ਸਾਂ ਭਾਈ ਜ਼ਰਾ ਅਸਾਂ ਉਸ ਬੰਦੇ ਨਾਲ ਜ਼ਰਾ ਮੁਲਾਕਾਤ ਕਰੀ। ਉੱਤੇ ਆ ਜਾ, ਉੱਤੇ ਆ ਜਾ, ਉੱਤੇ ਆ ਜਾ, ਉੱਤੇ ਆ ਜਾ। अस्सलाम वालेकुम जी, ਕੀ ਹਾਲ ਜੀ? ਅੱਲਾ ਦਾ ਸ਼ੁਕਰ, ਠੀਕ ਠਾਕ ਹੋ? ਅੱਲਾ ਦਾ ਸ਼ੁਕਰ। ਕੀ ਨਾਂ ਹੈ ਆਪਣਾ? ਰਹਿਮਾਨ ਇਕਰਾਮ। ਰਹਿਮਾਨ ਇਕਰਾਮ। ਤੁਹਾਨੂੰ ਆਂਦੇ ਕੀ ਨੇ? ਮੈਨੂੰ ਇੱਥੇ ਕਾਕਾ ਗੋਲ ਗੱਪਿਆਂ ਵਾਲੇ ਕਹਿੰਦੇ ਨੇ। ਕਾਕਾ ਗੋਲ ਗੱਪਿਆਂ ਦੇ ਪੁੱਤਰ ਇਧਰ ਸਾਹਮਣੇ ਜਰਾ ਹੋ ਕੇ ਬਣਾਏ ਨਾ ਤੇ ਪੂਰਾ ਇੱਥੇ ਕੇ ਕਰਕੇ। ਅੱਛਾ ਇਹ ਕਾਰੋਬਾਰ ਜਿਹੜਾ ਤੁਹਾਡਾ ਹਾਂਜੀ कैसा चल रहा? थोड़ा जा नेड़े आके एक बार भाई अब्दुल रहमान दी ਇਹ ਜਿਹੜੀ ਸੈਟਿੰਗ ਹੈ ਇਹ ਤੇ ਵਹਾਓ। बेहतरीन भाजी, अल्लाह ਦਾ ਸ਼ੁਕਰ, ਬੜਾ ਅੱਲਾ ਦਾ ਆਸਾਨ ਹੈ, ਬੜਾ ਰਾਜ਼ੀ ਹਾਂ ਇਸ ਕੰਮ 'ਚ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮੇਰਾ ਇੱਕ ਸਵਾਲ ਹੈ, ਹਾਂਜੀ ਹਾਂਜੀ। ਤੁਹਾਡੀ ਸ਼ਾਦੀ ਕਿੱਥੇ ਹੋਈ ਹੈ? ਮੇਰੀ ਅਮਰੀਕਾ ਦੇ ਇੱਕ ਰਿਆਸਤ ਹੈ ਪੀਰੂ। ਉੱਥੇ ਮੇਰੀ ਸ਼ਾਦੀ ਹੋਈ ਹੈ। ਉਹ ਜਿਹੜੀ ਬੇਗਮ ਸੀ ਮੇਰੀ ਉਹ ਇੱਥੇ ਆਈ ਸੀ ਫੇਸਬੁੱਕ ਤੇ ਉੱਤੇ। ਤੁਹਾਡੀ ਦੋਸਤੀ ਫੇਸਬੁੱਕ ਤੇ ਹਾਂਜੀ ਹੋਈ? ਮੇਰੀ ਫੇਸਬੁੱਕ ਦੇ ਦੋਸਤੀ ਹੋਈ, ਫੇਸਬੁੱਕ ਤੋਂ ਇੱਥੇ ਆਈ ਸੀ। ਇੱਥੇ ਹੀ ਰਹਿੰਦੀ ਸੀ ਮੇਰੇ ਕੋਲ। ਫਿਰ ਅੱਛਾ। ਉਹ ਮੁਸਲਮਾਨ ਹੋਈ, ਅੱਛਾ। ਫਿਰ ਸ਼ਾਦੀ ਕੀਤੀ, ਫਿਰ ਉਹ ਟੁੱਟ ਗਈ। ਫਿਰ ਮੈਂ ਅੱਛਾ। ਵੀ ਉਤੋਂ 2 ਦਫਾ ਹੋ ਕੇ ਫਿਰ ਇੱਥੇ ਆ ਕੇ ਆਪਣਾ ਇਹ ਕਾਰੋਬਾਰ ਸਹੀ ਕੀਤਾ। ਤੁਸੀਂ ਫਿਰ ਅਮਰੀਕਾ ਗਏ? ਹਾਂਜੀ ਮੈਂ ਅਮਰੀਕਾ ਗਿਆ, ਫਿਰ ਉਹ ਤੋਂ ਬਾਅਦ ਕਿੰਨੀ ਦਫਾ ਰਹਿ ਕਿੰਨੀ ਦੇਰ ਰਹਿ ਕੇ ਆਏ ਹੋ? ਮੈਂ 7 ਮਹੀਨੇ ਰਹਿ ਕੇ ਆਇਆ ਸੀ। ਅੱਛਾ। ਹਾਂਜੀ ਤੇ ਉਥੋਂ ਫਿਰ ਵਾਪਸ ਤੁਸੀਂ ਆ ਕੇ ਤੇ ਆਪਣੇ ਕਾਰੋਬਾਰ ਨੂੰ ਤਰਜੀਹ ਦਿੱਤੀ? ਹਾਂਜੀ ਆਪਣਾ ਕਾਰੋਬਾਰ ਕੀਤਾ ਉੱਥੇ ਜਦੋਂ ਤੁਸੀਂ ਰਹੇ ਹੋ ਜੀ। ਤੇ ਜਾ ਕੇ ਕੋਈ ਕੰਮ ਵੀ ਕਰਦੇ ਰਹੇ ਹੋ ਜਾਂ ਘਰ ਜਵਾਈ ਰਹੇ ਹੋ ਉੱਥੇ? ਨਹੀਂ ਮੈਂ ਉੱਥੇ ਘਰ ਹੀ ਰਿਹਾ ਸਾਂ। ਪਾਕਿਸਤਾਨ ਤੇ ਪਾਕਿਸਤਾਨ ਤੇ ਦੁਨੀਆ ਦੇ ਪਾਕਿਸਤਾਨ। ਕਿਤਨੇ ਵੀ ਮੈਂ 5-6 ਮੁਲਕ ਪੜਿਆ, ਪਾਕਿਸਤਾਨ ਜੈਸਾ ਮੁਲਕ ਕੋਈ। ਵਾਹ ਜੀ ਵਾਹ, ਕੀ ਬਾਤ ਹੈ। ਅੱਲਾ ਤੁਹਾਨੂੰ ਖੁਸ਼ ਰੱਖੇ। ਤੇ ਕਾਰੋਬਾਰ ਠੀਕ ਚੱਲਦਾ ਪਿਆ ਫਿਰ? ਬਿਹਤਰੀਨ। ਅੱਲਾ ਬਾਹਰ ਬੈਠੇ ਜਿਹੜੇ ਪਰਦੇਸੀ ਮਿਸਾਲ ਦੇ ਤੌਰ ਤੇ ਕੋਈ ਸਾਊਦੀਆ ਨੇ, ਕੋਈ ਯੂਨਾਨ ਨੇ, ਕੋਈ ਅਮਰੀਕਾ ਨੇ, ਕੋਈ ਕਿਸੇ ਮੁਲਕ ਵੀ ਨੇ, ਰੋਂਦੇ ਰਹਿੰਦੇ ਨੇ ਕਿ ਕੰਮ ਕੋ ਨਹੀਂ, ਇੱਥੇ ਹਾਲਾਤ ਬੜੇ ਖਰਾਬ ਨੇ। ਜਿਹਨੂੰ ਵੀ ਫੋਨ ਕਰੀਏ ਸਾਊਦੀਆ ਹੋਣ ਜਾਂ ਕਿਸੇ ਮੁਲਕ ਵੀ ਹੋਣ ਆਂਦੇ ਨੇ ਇੱਥੇ ਦੇ ਹਾਲਾਤ ਕੋ ਨਹੀਂ। ਉਹਨਾਂ ਨੂੰ ਕੀ ਆਖਣਾ ਚਾਹੋ ਤੇ ਕਿ ਆ ਕੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਛੋਟਾ ਵੀ ਕਾਰੋਬਾਰ ਆਪਣਾ ਹੈ ਤੇ ਅੱਲਾ ਦਾ ਸ਼ੁਕਰ ਹੈ, ਬੜੀ ਕਮਾਈ ਹੈ। ਵਾਹ ਬੜੀ ਵਾਹ ਜ਼ਿਆਦਾ ਕਮਾਈ। ਜਿਹੜੇ ਉੱਤੇ ਜਾ ਕੇ ਰੋਂਦੇ ਉਹਨਾਂ ਲੋਕਾਂ ਦੇ ਅੱਗੇ ਰੋਂਦੇ, ਉਹ ਪਾਕਿਸਤਾਨ ਬੜੀ ਕਮਾਈ ਹੈ। ਬਸ ਬਿਹਤਰੀਨ ਹੈ, ਅੱਲਾ ਦਾ ਸ਼ੁਕਰ ਹੈ। ਇੱਕ ਦਿਨ ਵੀ ਨਹੀਂ ਖਾਲੀ ਇੱਥੋਂ ਗਿਆ ਮਾਸ਼ਾਅੱਲਾ। ਯਾਨੀ ਕਿ ਅਗਰ ਤੁਸੀਂ ਨਿਜ਼ਾਮੇ ਜ਼ਿੰਦਗੀ ਚਲਾਣਾ ਚਾਹੋ ਤੇ ਤੁਹਾਡਾ ਇਸ ਰੇੜੀ ਤੋਂ ਹਾਂਜੀ ਬੜਾ ਸਿਸਟਮ ਚੱਲ ਬੜਾ ਰਿਹਾ। ਸੋਹਣਾ ਸਿਸਟਮ। ਲਓ ਜੀ ਵੇਖਣ ਵਾਲਿਆਂ ਨੂੰ ਇਹ ਪੈਗਾਮ ਹੈ, ਇਹ ਸੁਣਾ ਦਿੱਤਾ ਭਾਈ ਅਬਦੁਲ ਰਹਿਮਾਨ ਨੇ ਕਿ ਅਗਰ ਉੱਥੇ ਰੋਂਦੇ ਹੋ ਨਾ ਬਹਿ ਕੇ ਕਿ ਸਾਡੇ ਕੋਲ ਕਾਰੋਬਾਰ ਕੋਈ ਨਹੀਂ, ਕੰਮ ਨਹੀਂ ਲੱਭਦਾ, ਕਫੀਲ ਮਾੜਾ ਸਲੂਕ ਕਰਦਾ, ਮਾਲਕ ਮਾੜਾ ਸਲੂਕ ਕਰਦਾ, ਇੱਥੇ ਆ ਕੇ ਭਾਵੇਂ ਗੋਲ ਗੱਪਿਆਂ ਦੀ ਰੇੜੀ ਲਾ ਲਓ ਨਾ ਤੇ ਤੁਹਾਡਾ ਨਿਜ਼ਾਮ ਪਿਆ ਚੱਲੇਗਾ। ਮੇਰਾ ਇੱਕ ਸਵਾਲ ਹੈ ਜੀ ਕਿ ਜਦੋਂ ਤੁਹਾਡਾ ਉਸ ਗੋਰੀ ਦੇ ਨਾਲ ਜੀ ਚੈਟ ਹੋਈ ਜਾਂ ਚੱਕਰ ਚੱਲਿਆ, ਜੀ ਗੱਲਬਾਤ ਕਿਵੇਂ ਸਟਾਰਟ ਕੀਤੀ? ਉਹਨੇ ਮੁਹੱਬਤ ਦਾ ਇਜ਼ਹਾਰ, ਪਿਆਰ ਦਾ ਇਜ਼ਹਾਰ ਕੀਤਾ ਜਾਂ ਤੁਸੀਂ ਪਹਿਲਾਂ? ਨਹੀਂ ਮੈਂ ਹੀ ਕੀਤਾ ਸੀ। ਅੱਛਾ। ਉਹਨੇ ਕੀਤਾ, ਮੈਂ ਤਾਂ ਉਹਨੂੰ ਹੈਲੋ ਲੈ ਕੇ ਘੱਲਿਆ ਸੀ। ਉਹਨੇ ਤਕਰੀਬਨ 10 ਦਿਨਾਂ ਬਾਅਦ ਉਹਦਾ ਜਵਾਬ ਦਿੱਤਾ ਸੀ ਕਿ ਅੱਛਾ। ਤੂੰ ਕੌਣ ਹੈ। ਅੱਛਾ ਫਿਰ ਮੈਨੂੰ ਪੁੱਛਿਆ ਕਿ ਮੈਂ ਫਲਾਣਾ ਬੰਦਾ ਫਲਾਣੀ ਕੰਟਰੀ 'ਚ ਰਹਿਣਾ ਵਾ। ਠੀਕ ਹੈ। ਉਹਨੇ ਪੁੱਛਿਆ ਕਿ ਤੂੰ ਕੀ ਕਰਨਾ? ਮੈਂ ਤਾਂ ਆਪਣਾ ਇਹ ਕੰਮ ਕਰਨਾ ਗੋਲ ਗੱਪਿਆਂ ਦਾ। ਠੀਕ ਹੈ। ਉਹਨੇ ਕਿਹਾ ਮੈਂ ਆਪਣਾ ਪੋਸਟਮਾਰਟਮ ਦੀਆਂ ਲਾਸ਼ਾਂ ਦਾ ਨੇ ਉਹਨਾਂ ਦਾ ਪੋਸਟਮਾਰਟਮ ਕੰਮ ਕਰਨੀ ਮੈਂ ਡਾਕਟਰੀ ਦਾ। ਉਹ ਗੋਰੀ ਆਖਣ ਲੱਗੀ ਕਿ ਮੈਂ ਲਾਸ਼ਾਂ ਦਾ ਪੋਸਟਮਾਰਟਮ ਕਰਨੀ ਆ। ਹਾਂਜੀ ਅੱਛਾ। ਪੋਸਟਮਾਰਟਮ ਕਰਨੀ। ਮੈਂ ਠੀਕ ਹੈ ਕੋਈ ਨਹੀਂ। ਫਿਰ ਸਾਡੀ ਗੱਲਬਾਤ ਟੁੱਟਦੇ ਫਿਰ ਉਹਨੇ ਕਿਹਾ ਮੈਨੂੰ ਆਪਣਾ ਕੰਮ ਵਿਖਾ। ਮੈਂ ਉਹਨੂੰ ਇਹ ਕੰਮ ਵਿਖਾਇਆ। ਉਹਨੇ ਕਿਹਾ ਇਹ ਕੰਮ ਬਿਹਤਰੀਨ ਜ਼ਬਰਦਸਤ। ਸਾਡੇ ਨਾਲ ਤਾਂ ਛੋਟਾ ਵੱਡਾ ਕੰਮ ਉਹ ਨਹੀਂ ਕਿ ਮੰਨਿਆ ਜਾਂਦਾ ਕਿ ਵੱਡੇ ਜ਼ਰੂਰ ਕਾਰੋਬਾਰ ਹੋਏ, ਛੋਟਾ ਕਾਰੋਬਾਰ ਵੀ ਇੱਕ ਬੜਾ ਕਾਰੋਬਾਰ ਹੈ। ਤੁਸੀਂ ਉਸ ਗੋਰੀ ਨੂੰ ਜਿਹੜੀ ਲਾਸ਼ਾਂ ਦਾ ਪੋਸਟਮਾਰਟਮ ਕਰਦੀ ਉਹਨੂੰ ਆਖਣਾ ਸੀ ਨਾ ਤੂੰ ਵੀ ਆਪਣਾ ਕੰਮ ਵਿਖਾ। ਉਹਨੇ ਕੰਮ ਵਿਖਾਇਆ ਸੀ ਮੈਨੂੰ, ਉਹ ਨਹੀਂ ਸੀ ਕੰਮ ਵਿਖਾਇਆ ਕਿਉਂਕਿ ਉਹ ਚੀਜ਼ ਅਸੀਂ ਵੀ ਸਮਝ ਜਿੰਨੇ ਥੋੜਾ ਹੋ ਜਾਂਦਾ ਦਿਲ ਨੂੰ। ਠੀਕ ਹੈ। ਹਾਂਜੀ। ਅੱਛਾ
ਤੁਸੀਂ ਪਿਆਰ ਦਾ ਇਜ਼ਹਾਰ ਕੀਤਾ, ਜੀ ਉਹਨੇ ਫਿਰ ਅੱਗੋਂ ਕੀ ਆਖਿਆ? ਉਹਨੇ ਆਖਿਆ ਕਿ 1 ਸਾਲ ਬਾਅਦ ਸਾਡੀ ਗੱਲਬਾਤ ਟੁੱਟਦੀ, ਉਹਨੇ ਕਿਹਾ ਮੈਂ ਪਾਕਿਸਤਾਨ ਆਉਣਾ ਚਾਹੁੰਦੀ ਆ। ਅੱਛਾ ਮੈਂ ਵੈਲਕਮ ਪਾਕਿਸਤਾਨ, ਆ ਸਕਦੀ ਤੂੰ ਪਾਕਿਸਤਾਨ। ਠੀਕ ਫਿਰ ਹੈ। ਉਹਨੇ ਕੋਸ਼ਿਸ਼ ਕੀਤੀ, ਵੀਜ਼ਾ ਲੈਂਦਿਆਂ 6 ਮਹੀਨੇ ਨੂੰ ਲੱਗ ਗਏ। ਅੱਛਾ। ਫਿਰ ਉਹਨੇ ਵੀਜ਼ਾ ਲਿਆ, ਫਿਰ ਅੱਛਾ। ਪਾਕਿਸਤਾਨ ਆਈ। ਅੱਛਾ ਪਾਕਿਸਤਾਨ ਆ ਕੇ ਉਹਨੇ ਆਉਂਦੇ ਹੀ ਪਹਿਲੇ ਮੁਸਲਮਾਨ ਹੋਈ, ਫਿਰ ਨਾਲ ਦੇ ਸਾਂ ਜਿਹੜਾ ਉਹਨਾਂ ਨੇ ਵਿਆਹ ਕਰ ਲਿਆ। ਅੱਛਾ ਫਿਰ ਉੱਥੇ ਰਹੀ 1 ਮਹੀਨਾ ਰਹੀ, ਫਿਰ ਉਹ ਵਾਪਸ ਤੁਰ ਗਈ ਆਪਣੀ ਕੰਟਰੀ ਦੇ ਵਿੱਚ। ਫਿਰ ਜਾ ਕੇ ਉਹਨੇ ਮੈਨੂੰ ਬੁਲਾਇਆ, ਖੁਦ ਠੀਕ ਹੈ। ਸਭ ਕੁਝ ਉਹਨੇ ਖਰਚਾ ਕਰਕੇ ਮੈਨੂੰ ਫਿਰ ਉੱਥੇ ਬੁਲਾਇਆ ਕਿ ਤੂੰ ਇੰਨਾ ਨਹੀਂ ਕਰ ਸਕਦਾ, ਆਪਣਾ ਕੋਈ ਟਿਕਟ 3.5 ਲੱਖ ਰੁਪਏ ਦੀ ਟਿਕਟ ਤੂੰ ਨਹੀਂ ਲੈ ਸਕਦਾ ਇਸ ਅੱਛਾ, ਚੀਜ਼ ਦੇ ਅੱਛਾ। ਬਾਅਦ 'ਚ। ਤੇ ਫਿਰ ਉਹਨੇ ਮੈਨੂੰ ਟਿਕਟ ਲੈ ਕੇ ਦਿੱਤੀ, ਫਿਰ ਮੈਨੂੰ ਉਹਨੇ ਆਪਣੇ ਕੋਲ ਬੁਲਾਇਆ। ਮੈਂ ਇੱਥੋਂ ਫਿਰ ਅਜ਼ਰਬਾਈਜਾਨ ਗਿਆ, ਉਹਦਾ ਵੀਜ਼ਾ ਵੀ ਉਹਨੇ ਵੱਖਰਾ ਮੈਨੂੰ ਲੈ ਕੇ ਦਿੱਤਾ। ਅੱਛਾ, ਅੱਛਾ। ਅਜ਼ਰਬਾਈਜਾਨ ਤੋਂ ਫਿਰ ਟੁਰ ਕੇ ਫਿਰ ਮੇਰੇ ਕੋਲ ਆ। ਅੱਛਾ ਫਿਰ ਅੱਛਾ ਉੱਥੇ ਜਾ ਕੇ ਮੈਂ ਰਿਹਾ, ਫਿਰ ਅੱਛਾ। ਉੱਥੋਂ ਮੈਂ ਜਿਹੜਾ ਗਿਆ ਸਿੱਧਾ ਅਮਰੀਕਾ ਗਏ ਹਾਂਜੀ, ਫਿਰ? ਉਹਦੇ ਕੋਲ। ਅੱਛਾ। ਹਾਂਜੀ ਤੇ ਜਦੋਂ ਉੱਥੇ ਤੁਸੀਂ ਗਏ, ਜੀ। ਇੱਕ ਵਾਰੀ ਤੁਸੀਂ ਕੀ ਫੀਲ ਕੀਤਾ ਕਿ ਨਵੀਂ ਦੁਨੀਆ ਹੈ, ਨਵਾਂ ਮਾਹੌਲ ਹੈ, ਗੋਰੇ ਨੇ ਸਾਰੇ, ਜੀ, ਹੈ? ਜੀ। ਬੜਾ ਅੱਛਾ ਲੱਗਾ। ਬੜਾ ਜਿਹਾ ਇੰਝ ਅਜੀਬ ਤਰੀਕੇ ਨਾਲ ਲੱਗਾ ਕਿ ਕਿਹੜੀ ਯਾਨੀ ਦੁਨੀਆ 'ਚ ਕਿ ਮੈਂ ਇੱਕ ਕਿੱਦਾਂ ਆਇਆ। ਖਾਬ ਸੀ ਜਿਹੜਾ ਤੁਸੀਂ ਵੇਖ ਰਹੇ ਸੋ, ਹਾਂਜੀ ਲੇਕਿਨ ਵੇਖਣਾ ਤਾਂ ਕਿ ਆਪਣੇ ਪਾਕਿਸਤਾਨ 'ਚ ਰਹਿ ਕੇ ਮੋਤੇ ਜਾਂਦੇ ਤੇ ਕਹਿੰਦੇ ਲੋਕ ਉਹ ਖਾਬ ਤੁਹਾਡਾ ਹਕੀਕਤ ਹੋ ਗਿਆ। ਹਕੀਕਤ ਹੋ ਗਿਆ। ਫਿਰ ਜਦੋਂ ਤੇ ਰਿਹਾ ਤਾਂ ਫਿਰ ਮੈਨੂੰ ਪਾਕਿਸਤਾਨ ਯਾਦ ਆਉਣ ਲੱਗ ਪਿਆ। ਹੂੰ ਫਿਰ ਮੈਂ ਵਾਪਸ ਆਇਆ, ਫਿਰ ਉਹਨੇ ਕਹਿ ਕੇ ਫਿਰ ਤੂੰ ਆ ਜਾ। ਫਿਰ ਮੈਂ ਉਹਦੇ ਕੋਲ ਗਿਆ, ਫਿਰ ਮੈਂ ਕਿਹਾ ਉੱਥੇ ਮੇਰਾ ਕੋਈ ਇੰਝ ਦਾ ਸਿਸਟਮ, ਮੈਂ ਆਪਣੇ ਕੰਮ ਤੇ ਬਿਹਤਰੀਨ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਆਪਣੇ ਮੁਲਕ 'ਚ ਸਕੂਨ ਦੇਣਾ, ਆਪਣੇ ਜੀਆਂ ਦੇ ਵਿੱਚ ਰਹਿਣ ਦਾ ਕੋਈ ਦਿਲ ਨੂੰ ਸਕੂਨ ਹੁੰਦਾ। ਤੁਸੀਂ ਅਮਰੀਕਾ ਤੋਂ ਆਏ ਹੋ ਇਸ ਰੇਹੜੀ ਵਾਸਤੇ, ਆਪਣੇ ਕਾਰੋਬਾਰ ਵਾਸਤੇ, ਤੁਸੀਂ ਚਲਾ ਲਿਆ ਆ ਕੇ। ਹਾਂਜੀ ਅਗਰ ਇਸ ਕਾਰੋਬਾਰ ਨਾਲ ਤੁਹਾਨੂੰ ਪਿਆਰ ਹੈ ਤੇ ਇਹ ਰੇੜੀ ਅਗਰ ਅਮਰੀਕਾ ਬੰਦਾ ਲਾ ਲੇ ਤੇ ਉਹ ਤੇ ਨਿਊਯਾਰਕ ਦੇ ਵਿੱਚ ਬੰਦਾ ਆਖਿਆ ਆ ਜਾਓ ਗੋਲ ਗੱਪੇ ਕਰਾਰੇ। ਇਹ ਤੇ ਗੱਲ ਹੈ। ਨਹੀਂ ਫਿਰ ਵੀ ਇੱਥੇ ਹੀ ਜ਼ਬਰਦਸਤ ਹੈ, ਅੱਲਾ ਦਾ ਸ਼ੁਕਰ ਬੜਾ ਆਸਾਨ ਹੈ ਇੱਥੇ। ਨਹੀਂ ਮੈਂ ਤਾਂ ਪਹਿਲਾਂ ਇੱਥੇ ਰੁਪਈਆਂ ਦੇ ਵਿੱਚ ਆਮਦਨੀ ਹੈ, ਪੈਸਿਆਂ ਦੇ ਵਿੱਚ, ਉੱਥੇ ਡਾਲਰਾਂ ਚ ਹੁੰਦੀ। ਫਿਰ ਵੀ ਇਹ ਵਾਲੀ ਜਗ੍ਹਾ ਤੇ ਨਹੀਂ ਸੀ ਨਾ ਉੱਥੇ ਲੱਭਣਾ। ਹਾਂ ਉਹਦੇ ਫਿਰ ਨਹਿਰ ਵੀ ਕਢਾਣੀ ਪੈਣੀ ਸੀ ਉੱਥੇ ਇੰਜ ਹਾਂਜੀ, ਇਹ ਮਾਹੌਲ ਤੇ ਨਹੀਂ ਸੀ ਨਾ ਫਿਰ ਲੱਭਣਾ ਜੋ ਇੱਥੇ ਆ ਹਵਾਵਾਂ ਨੇ, ਉੱਥੇ ਤੇ ਨਹੀਂ ਸੀ ਨਾ ਯਾਨੀ ਕਿ ਤੁਹਾਨੂੰ ਤੁਹਾਡਾ ਕਾਰੋਬਾਰ ਅਮਰੀਕਾ ਤੋਂ ਖਿੱਚ ਲਿਆਇਆ। ਬਹੁਤ ਜ਼ਬਰਦਸਤ, ਮੇਰਾ ਕਾਰੋਬਾਰ ਬਿਹਤਰੀਨ ਹੈ। ਵੇਖਣ ਵਾਲਿਆਂ ਸਾਰਿਆਂ ਨੂੰ ਮੈਂ ਖੁਲੂਸੇ ਦਿਲ ਦੇ ਨਾਲ ਪੈਗਾਮ ਦੇਣਾ, ਛੋਟਾ ਕਾਰੋਬਾਰ ਬੜੀ ਵੱਡੀ ਨੌਕਰੀ ਨਾਲੋਂ ਬਿਹਤਰ ਹੁੰਦਾ। ਇਸ ਵਾਸਤੇ ਆਪਣੇ ਨਿੱਕੇ ਜਿਹੇ ਕਾਰੋਬਾਰ ਨੂੰ ਵੀ ਤੁਸੀਂ ਬੜਾ ਅੱਗੇ ਲੈ ਜਾ ਸਕਦੇ ਹੋ ਅਗਰ ਜ਼ਿੰਮੇਵਾਰੀ ਦੇ ਨਾਲ ਤੁਸੀਂ ਇਮਾਨਦਾਰੀ ਦੇ ਨਾਲ ਡਿਊਟੀ ਕਰੋ। ਬਾਹਰ ਰਹਿਣ ਵਾਲੇ ਜਿਹੜੇ ਨੇ, ਸਭ ਤੋਂ ਪਹਿਲੀ ਗੱਲ ਤੇ ਇਹ ਵੀ ਕਿ ਮੁਕੱਦਰ ਲੈ ਕੇ ਗਏ ਨੇ ਤੁਹਾਨੂੰ ਤੁਹਾਡੇ ਲੇਖ ਨਸੀਬ ਤੇ ਦਾਣਾ ਪਾਣੀ ਲੈ ਕੇ ਗਿਆ। ਇੱਕ ਗੱਲ। ਦੂਜੀ ਗੱਲ, ਅਗਰ ਉੱਥੇ ਤੁਸੀਂ ਪਰੇਸ਼ਾਨ ਹੋ, ਤੁਹਾਡਾ ਨਹੀਂ ਉੱਥੇ ਕੋਈ ਤਰਤੀਬ ਸਬਬ ਨਹੀਂ ਬਣਦਾ ਪਿਆ, ਪਾਕਿਸਤਾਨ ਆ ਜਾਓ, ਕੋਈ ਛੋਟਾ ਕਾਰੋਬਾਰ ਤੁਸੀਂ ਕਰ ਲਓ, ਆਪਣੇ ਘਰ, ਆਪਣੇ ਬੀਵੀ ਬੱਚਿਆਂ ਦੇ ਵਿੱਚ, ਆਪਣੀ ਫੈਮਿਲੀ 'ਚ, ਮਾਂ ਪਿਓ ਦੇ ਵਿੱਚ ਤੁਸੀਂ ਰਾਜ਼ੀ ਖੁਸ਼ੀ ਜ਼ਿੰਦਗੀ ਦੇ ਦਿਨ ਗੁਜ਼ਾਰ ਸਕਦੇ ਹੋ। ਤੁਹਾਡੇ ਸਾਹਮਣੇ ਮਿਸਾਲ, ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਬੰਦਾ ਕਹਿੰਦਾ ਪਿਆ ਕਿ ਮੈਂ ਆਪਣਾ ਟੁੱਕਰ ਸੋਹਣਾ ਪਿਆ ਕਮਾਉਣਾ। ਨਹਿਰ ਦੇ ਕਿਨਾਰੇ ਬੈਠੇ ਹਾਂ, ਜਾਂਦੇ ਸਾਂ ਪਏ ਕਿਤੇ, ਤੇ ਜਾਂਦਿਆਂ ਮੈਂ ਆਖਿਆ ਕਿ ਇੱਥੇ ਨਹਿਰ ਦੇ ਉੱਤੇ ਬਹਿ ਕੇ ਤੇ ਭਾਈ ਕੱਲੋਂ ਗੋਲ ਗੱਪੇ ਖਾਂਦੇ ਆ। ਤੇ ਗੋਲ ਗੱਪੇ ਖਾਂਦਿਆਂ ਗੱਲ ਸ਼ੁਰੂ ਹੋ ਪਈ। ਉਹ ਜਿਹੜੀ ਸਾਰੀ ਗੱਲ ਉਹ ਅਸਾਂ ਤੁਹਾਡੇ ਨਾਲ ਸ਼ੇਅਰ ਕੀਤੀ। ਅਗਰ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਕਰੋ, ਥੱਲੇ ਕਮੈਂਟ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ। ਬੜੀ ਮਿਹਰਬਾਨੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮੀਆਂ ਸਾਹਿਬ ਆਖਿਆ ਸੀ ਵੀ ਆਪਣੇ ਦੇਸ਼ ਦੀਆਂ ਵੱਲਾਂ ਨਾਲੋਂ ਤੇ ਤੁਮੇ ਖੋ ਖਾਈਏ, ਦੂਜੇ ਦੇਸ਼ ਦੀਆਂ ਬਾਗਾਂ ਅੰਦਰ ਮੇਵੇ ਖਾਣ ਨਾ ਜਾਈਏ। ਅਸਲਾਮ ਵਾਲੇਕੁਮ ਵਰਹਿਮਤੁல்லாਹ।